Happy Diwali! Happy Diwali. Happy Diwali! Happy Diwali! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹੋਏ ਹਾਂ ਲੋਗਨ ਰੋਡ ਗੁਰਦੁਆਰਾ ਸਾਹਿਬ ਸਿੱਖ ਟੈਂਪਲ ਬ੍ਰਿਸਬੇਨ ਦੇ ਵਿੱਚ, ਜਿੱਥੇ ਕਿ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਦੇ ਸੰਬੰਧ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਵਾਨ ਸਜਾਏ ਗਏ ਨੇ, ਤੇ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨਕਮਸਤਕ ਹੋਣ ਲਈ ਪਹੁੰਚੀਆਂ ਹੋਈਆਂ ਨੇ। ਤੇ ਅਸੀਂ ਸੰਗਤਾਂ ਤੋਂ ਜਾਣਾਂਗੇ ਕਿ ਉਹ ਇਸ ਵਾਰ ਦੀਵਾਲੀ ਤੇ ਬੰਦੀ ਛੋੜ ਦਿਵਸ ਕਿਵੇਂ ਮਨਾ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਭੈਣ ਜੀ ਕਿਵੇਂ ਜੀ ਹਾਲ ਚਾਲ? ਵਧੀਆ ਜੀ, ਤੁਸੀਂ ਤੇ ਕਿਵੇਂ ਮਨਾ ਰਹੇ ਹੋ ਇਸ ਵਾਰ ਤੁਸੀਂ ਦੀਵਾਲੀ ਤੇ ਬੰਦੀ ਛੋੜ ਦਿਵਸ? ਬਸ ਐਜ਼ ਯੂਜ਼ਲ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਘਰ ਜਾ ਕੇ ਅਰਦਾਸ ਕਰਕੇ ਆਪਾਂ ਬੰਦੀ ਛੋੜ ਦਿਵਸ ਦੀ ਅਰਦਾਸ ਕਰਕੇ ਸਾਰੇ ਦੀਵੇ ਬਾਲ ਕੇ ਗੁਰਦੁਆਰੇ ਮੱਥਾ ਟੇਕ ਕੇ ਐਵੇਂ ਹੀ ਸਾਡੀ ਦੀਵਾਲੀ ਤੇ ਐਵੇਂ ਹੀ ਸਾਡਾ ਬੰਦੀ ਛੋੜ ਦਿਵਸ। ਤੇ ਕਿੰਨਾ ਚਿਰ ਹੋ ਗਿਆ ਪੰਜਾਬ ਤੋਂ ਭਾਰਤ ਤੋਂ ਆਏ ਹੋਏ, ਤੇ ਆਖਰੀ ਵਾਰ ਕਦੋਂ ਦੀਵਾਲੀ ਉੱਥੇ ਮਨਾਈ ਸੀ? ਆਖਰੀ ਵਾਰ ਭਾਰਤ ਵਿੱਚ ਦੀਵਾਲੀ 2023 ਵਿੱਚ ਮਨਾਈ ਸੀ। ਹਾਂਜੀ। ਤੇ ਕੀ ਫਰਕ ਲੱਗ ਰਿਹਾ ਤੁਹਾਨੂੰ? 22 ਦੇ ਵਿੱਚ ਮਨਾਈ ਸੀ, ਤੇ ਕੀ ਫਰਕ ਲੱਗਦਾ ਹੁਣ ਤੱਕ? ਭਾਰਤ ਦੀ ਦੀਵਾਲੀ ਥੋੜੀ ਜ਼ਿਆਦਾ ਰੌਣਕ ਵਾਲੀ ਹੁੰਦੀ ਹੈ, ਕਿਉਂਕਿ ਆਪਸ ਵਿੱਚ ਗਲੀ ਗਵਾਂਢ ਵਿੱਚ ਸਾਰੇ ਜਾਣੇ ਆਪਸ ਵਿੱਚ ਬੋਲ ਜਾਣਾ, ਆਪਣਾ ਆਪਸ ਵਿੱਚ ਇੱਕ ਦੂਜੇ ਨੂੰ ਮਿਲਣਾ ਵਰਤਣਾ। ਇੱਥੇ ਗੁਰਦੁਆਰਾ ਸਾਹਿਬ ਆ ਕੇ ਸਾਰਿਆਂ ਨਾਲ ਆਪਣੀ ਕਮਿਊਨਿਟੀ ਨਾਲ ਮਿਲਣਾ, ਇਹਦੇ ਵਿੱਚ ਇਹ ਫਰਕ ਹੈ ਵੀ ਇੱਥੇ ਚਲੋ ਸਾਰੇ ਜਾਣੇ ਆਪਾਂ ਗੁਰਦੁਆਰਾ ਸਾਹਿਬ ਆ ਕੇ ਮਿਲ ਲੈਂਦੇ ਹਾਂ, ਪਰ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਆਪਣੀ ਕਮਿਊਨਿਟੀ ਨਾਲ ਮਿਲਦੇ ਹਾਂ, ਵਰਤਦੇ ਹਾਂ, ਦੀਵਾਲੀ ਮਨਾਉਂਦੇ ਹਾਂ, ਬੰਦੀ ਛੋੜ ਦਿਵਸ, ਕੋਈ ਵੀ ਤਿਉਹਾਰ ਹੁੰਦਾ ਉਹ ਮਨਾਉਂਦੇ ਹਾਂ। ਬਹੁਤ ਚੰਗਾ ਲੱਗਦਾ ਇੱਥੇ ਆ ਕੇ। ਬਹੁਤ ਬਹੁਤ ਧੰਨਵਾਦ। ਤੇ ਜਿਵੇਂ ਤੁਸੀਂ ਜਾਣਿਆ ਕਿ ਤਿਉਹਾਰ ਦੇ ਸਬੱਬ ਦੇ ਨਾਲ ਸਾਰੀਆਂ ਸੰਗਤਾਂ ਮਿਲਦੀਆਂ ਨੇ ਇੱਕ ਦੂਜੇ ਨੂੰ, ਤੇ ਇੱਦਾਂ ਹੀ ਅਸੀਂ ਹੋਰ ਸੰਗਤਾਂ ਤੋਂ ਵੀ ਜਾਣਾਂਗੇ ਕਿ ਉਹ ਇਸ ਤਿਉਹਾਰ ਦੀ ਖਾਸੀਅਤ ਕਿਸ ਤਰ੍ਹਾਂ ਮਨਾ ਰਹੇ ਨੇ ਬ੍ਰਿਸਬੇਨ ਦੀ ਧਰਤੀ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਫਤਿਹ ਜੀ। ਮੇਰੇ ਸਾਰੀ ਸੰਗਤ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ। ਤੁਹਾਨੂੰ ਵੀ ਭਾਜੀ। ਬਿਲਕੁਲ ਜੀ, ਆਪ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਤਿਉਹਾਰ ਦੀਆਂ। ਸੋ ਕਿਵੇਂ ਮਨਾ ਰਹੇ ਹੋ ਜੀ ਇਸ ਵਾਰ ਬੰਦੀ ਛੋੜ ਦਿਵਸ ਜੀ? ਮੇਰੀ ਤੀਸਰੀ ਦੀਵਾਲੀ ਹੈ ਇੱਥੇ ਇਸ ਵਾਰੀ ਬ੍ਰਿਸਬੇਨ 'ਚ, ਤੇ ਹਰ ਵਾਰੀ ਇਕੱਠ ਵੱਧਦਾ ਹੀ ਜਾ ਰਿਹਾ ਸੰਗਤਾਂ ਦਾ ਆਪਣੇ ਇੱਥੇ ਬ੍ਰਿਸਬੇਨ, ਜਿਵੇਂ ਤੁਹਾਨੂੰ ਵੀ ਪਤਾ ਹੀ ਹੈ। ਤੇ ਬਹੁਤ ਧੂਮਧਾਮ ਨਾਲ ਦੇਖ ਹੀ ਸਕਦੇ ਹੋ, ਦੀਵਾਲੀ ਮਨਾ ਰਹੇ ਆ ਸੰਗਤਾਂ ਆਈਆਂ। ਤੇ ਸੋ ਜਿਵੇਂ ਕਿ ਵੀਰ ਜੀ ਨੇ ਦੱਸਿਆ ਕਿ ਹਰ ਸਾਲ, ਜੇਕਰ ਪਿਛਲੇ ਕਈ ਸਾਲਾਂ ਤੋਂ ਦੇਖੀਏ, ਕਿ ਸੰਗਤਾਂ ਦਾ ਇਕੱਠ ਗੁਰੂ ਘਰ ਦੇ ਵਿੱਚ ਵੱਧਦਾ ਜਾਂਦਾ ਹੈ, ਕਿਉਂਕਿ ਕੋਈ ਵੀ ਧਰਮ ਦਾ ਹੋਵੇ, ਬੇਸ਼ੱਕ ਸਿੱਖ ਨੇ ਹਿੰਦੂ ਨੇ, ਉਹ ਇਸ ਤਿਉਹਾਰ 'ਤੇ ਇੱਕ ਗੱਲ ਆਖੀ ਜਾਂਦੀ ਹੈ ਕਿ ਸਾਰਾ ਸਾਲ ਜੇਕਰ ਤੁਹਾਡੇ ਕੋਈ ਸੱਜਣ ਮਿੱਤਰ ਦੋਸਤ ਤੁਹਾਨੂੰ ਸਾਲ ਭਰ ਨਹੀਂ ਮਿਲਦਾ, ਦੀਵਾਲੀ ਦੇ ਮੌਕੇ 'ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਮੇਲ ਬਹੁਤ ਹੋ ਜਾਂਦਾ ਆ। ਸੋ ਆਪ ਜੀ ਨੂੰ ਇੱਕ ਵਾਰ ਫਿਰ ਤੋਂ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ। ਹੈਪੀ ਦੀਵਾਲੀ ਸਾਰੇ ਜਾਣੇ ਨੂੰ ਮੁਬਾਰਕ ਹੈ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਤੁਸੀਂ ਕੀ ਕਹਿਣਾ ਚਾਹੋਗੇ ਦੀਵਾਲੀ ਦੇ ਇਸ ਮੌਕੇ 'ਤੇ? ਹੈਪੀ ਬੰਦੀ ਛੋੜ ਦਿਵਸ ਦਾ ਬਹੁਤ ਬਹੁਤ ਖੁਸ਼ੀਆਂ ਤੇ ਵਧਾਈਆਂ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਦਾਰ ਮੌਜੂਦ ਨੇ, ਜੋ ਕਿ ਮੈਂ ਕਈ ਸਾਲਾਂ ਤੋਂ ਇਹਨਾਂ ਨੂੰ ਦੇਖ ਰਿਹਾ ਕਿ ਗੁਰਦੁਆਰਾ ਸਾਹਿਬ ਦੇ ਇਸੇ ਤਰ੍ਹਾਂ ਸੇਵਾ ਕਰਦੇ ਨੇ। ਅਸੀਂ ਇਹਨਾਂ ਤੋਂ ਜਾਣਦੇ ਹਾਂ। ਬਾਈ ਜੀ ਕਿਵੇਂ ਹੋ ਜੀ, ਕਿਵੇਂ ਮਨਾ ਰਹੇ ਹੋ ਇਸ ਵਾਰ ਬੰਦੀ ਛੋੜ ਦਿਵਸ ਜੀ? ਗੁਰੂ ਦੀ ਕਿਰਪਾ ਦੇ ਨਾਲ ਸੰਗਤ ਗਹਿਮੋ ਗਹਿਮ ਹੈ ਇੱਥੇ। ਬਾਕੀ ਲੰਗਰ ਦਾ ਪੂਰਾ ਪ੍ਰਬੰਧ, ਬਾਕੀ ਸੰਗਤ ਦਾ ਪੂਰਾ ਦੇਖਭਾਲ ਹੋ ਰਹੀ ਹੈ, ਤੇ ਬਾਕੀ ਸੇਵਾਦਾਰਾਂ ਦਾ ਇੱਥੇ ਕੋਈ ਅੰਤ ਨਹੀਂ। ਤੇ ਵੀਰ ਕਿੰਨੇ ਕੁ ਸਾਲਾਂ ਤੋਂ ਇੱਥੇ ਤੁਸੀਂ ਸੇਵਾ ਕਰ ਰਹੇ ਹੋ ਗੁਰਦੁਆਰਾ ਸਾਹਿਬ? ਮੈਂ 1985 ਤੋਂ ਕਰ ਰਹੇ ਹਾਂ। 1985 ਤੋਂ ਬਾਈ ਹੁਣੀ ਗੁਰਦੁਆਰਾ ਸਾਹਿਬ ਸੇਵਾ ਕਰ ਰਹੇ ਨੇ, ਤੇ ਕੀ ਫਰਕ ਦੇਖਦੇ ਹੋ 85 ਤੋਂ ਲੈ ਕੇ ਹੁਣ 2025 ਤੱਕ? 2025 ਤੱਕ ਸੰਗਤ ਬੜੀ ਪਿਆਰ ਨਾਲ ਆ ਰਹੀ ਆ, ਤੇ ਸਾਰੇ ਬੜਾ ਸਹਿਯੋਗ ਦੇ ਰਹੇ ਆਪਣੇ ਸਾਰੇ ਕੰਮਾਂ ਦੇ ਵਿੱਚ, ਤੇ ਇਸ ਕਰਕੇ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਚੀਜ਼ ਦੀ ਕੋਈ ਸਾਨੂੰ ਕਮੀ ਨਹੀਂ ਆ ਰਹੀ। ਤੇ ਤੁਸੀਂ ਆਖਰੀ ਵਾਰ ਪੰਜਾਬ ਦੇ ਵਿੱਚ ਕਦੋਂ ਦੀਵਾਲੀ ਮਨਾਈ ਸੀ? ਆਖਰੀ ਵਾਰ 1981 ਦੇ ਵਿੱਚ। 81 ਤੋਂ ਬਾਅਦ ਤੁਹਾਨੂੰ ਸਬੱਬ ਨਹੀਂ ਬਣਿਆ ਕਿ ਪੰਜਾਬ ਦੇ ਵਿੱਚ ਜਾ ਕੇ ਦੀਵਾਲੀ ਮਨਾਈ ਜਾਵੇ, ਤੇ ਕੀ ਫਰਕ ਲੱਗਦਾ ਹੈ ਪੰਜਾਬ ਦੇ ਦੀਵਾਲੀ ਤੇ ਇੱਥੇ ਦੀ ਦੀਵਾਲੀ 'ਚ? ਹੁਣ ਤਾਂ ਐਕਚੁਅਲੀ ਦੀਵਾਲੀ ਇੱਥੇ ਦੀ ਚੰਗੀ ਲੱਗਦੀ, ਘੱਟ ਪੋਲਿਊਸ਼ਨ ਆ। ਅੱਛਾ ਜੀ। ਹਾਂਜੀ।
ਪਰ ਮੈਨੂੰ ਦੇਖਿਆ ਕਿ ਬੱਚੇ ਇੱਥੇ ਵੀ ਹੁਣ ਆਤਿਸ਼ਬਾਜ਼ੀ ਕਰ ਰਹੇ ਸੀ। ਹਾਂ ਉਹ ਆਤਿਸ਼ਬਾਜ਼ੀ ਤਾਂ ਉਹ ਕਿਸੇ ਲਿਮਿਟ ਸੀ, ਉੱਥੇ ਤਾਂ ਕੋਈ ਆਪਣੇ ਪੰਜਾਬ ਦਾ ਕੋਈ ਲਿਮਿਟ ਹੀ ਨਹੀਂ ਹੈ। ਬਿਲਕੁਲ। ਸੋ ਇਹ ਸਨ ਸਾਡੇ ਨਾਲ ਗੁਰਦੀਪ ਬਾਈ ਜੀ, ਜੋ ਕਿ ਕਾਫੀ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ, ਜਿਵੇਂ ਕਿ ਦੱਸਿਆ ਕਿ 1985 ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਬ੍ਰਿਸਬੇਨ ਦੀ ਸੰਗਤ ਦੇ ਵਿੱਚ ਰਹਿ ਰਹੇ ਨੇ। ਸੋ ਹਾਂਜੀ, ਜਦੋਂ ਤੋਂ ਗੁਰਦੁਆਰਾ ਸਾਹਿਬ ਬ੍ਰਿਸਬੇਨ ਸਿੱਖ ਟੈਂਪਲ ਦੀ ਸ਼ੁਰੂਆਤ ਹੋਈ ਹੈ, ਉਦੋਂ ਤੋਂ ਹੀ ਸੰਗਤ ਦੇ ਵਿੱਚ ਸੇਵਾ ਕਰ ਰਹੇ ਨੇ, ਇਸ ਕਮਿਊਨਿਟੀ ਦੇ ਵਿੱਚ ਰਹਿ ਰਹੇ ਨੇ। ਤੇ ਸਾਡੇ ਨਾਲ ਸਾਡਾ ਛੋਟਾ ਵੀਰ ਹੈ, ਅਸੀਂ ਇਹਨਾਂ ਤੋਂ ਵੀ ਦੀਵਾਲੀ ਬਾਰੇ 2 ਸ਼ਬਦ ਸੁਣਨਾ ਚਾਹਾਂਗੇ। ਹਾਂਜੀ, ਲਾਈਕ ਮੇਰੀ ਉਰੇ ਆਸਟ੍ਰੇਲੀਆ ਦੇ ਵਿੱਚ ਫਸਟ ਦੀਵਾਲੀ ਹੈ ਤੇ ਮੈਨੂੰ ਲੱਗਿਆ ਸੀ ਲਾਈਕ ਕਿ ਕਲਚਰਲ ਡਿਫਰੈਂਸਸ ਬਹੁਤ ਹੋਣਗੇ ਆਸਟ੍ਰੇਲੀਆ ਦੇ ਵਿੱਚ। ਤੁਹਾਡੀ ਇਸ ਵਾਰ ਪਹਿਲੀ ਦੀਵਾਲੀ ਹੈ ਆਸਟ੍ਰੇਲੀਆ ਦੇ ਵਿੱਚ? ਹਾਂਜੀ ਹਾਂਜੀ। ਤੇ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ? ਲਾਈਕ ਕਾਫੀ ਹੋਮਲੀ ਆ, ਲਾਈਕ ਜਿਵੇਂ ਆਪਾਂ ਕਹਿ ਸਕਦੇ ਹਾਂ ਕ੍ਰੈਕਰਸ ਵਗੈਰਾ ਨਹੀਂ ਬਰਸਟ ਕਰਦੇ, ਬਟ ਆਲਮੋਸਟ ਰਿਲੀਜੀਅਸਲੀ ਕਾਫੀ ਐਕੂਰੇਟ ਦੀਵਾਲੀ ਉਰੇ ਵੀ ਮਨਾਈ ਜਾਂਦੀ ਹੈ ਜੀ। ਸੋ ਇਹ ਸਨ ਸਾਡੇ ਛੋਟੇ ਵੀਰ, ਤੇ ਇਹਨਾਂ ਤੋਂ ਜਾਣਿਆ ਕਿ ਇਹਨਾਂ ਦੀ ਪਹਿਲੀ ਦੀਵਾਲੀ ਦਾ ਕਿਹੋ ਜਿਹਾ ਅਨੁਭਵ ਆ। ਸਾਡੇ ਨਾਲ ਮੌਜੂਦ ਹੈ ਬ੍ਰਿਸਬੇਨ ਤੋਂ ਇੱਕ ਗੁਰਸਿੱਖ ਪਰਿਵਾਰ, ਤੇ ਅਸੀਂ ਇਹਨਾਂ ਤੋਂ ਤਿਉਹਾਰ ਦੇ ਬਾਬਤ ਗੱਲਬਾਤ ਕਰਾਂਗੇ। ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ, ਸਾਰੀ ਸੰਗਤ ਨੂੰ ਜੀ ਬਹੁਤ ਬਹੁਤ ਮੁਬਾਰਕਾਂ ਬੰਦੀ ਛੋੜ ਦਿਵਸ ਦੀਆਂ, ਨਾਲੇ ਦੀਵਾਲੀ ਦੀਆਂ ਜੀ। ਬਹੁਤ ਸੋਹਣੀਆਂ ਰੌਣਕਾਂ ਲੱਗੀਆਂ ਹੋਈਆਂ। ਆਈ ਥਿੰਕ ਸਾਲ ਦੇ ਵਿੱਚ ਆਹੀ ਇੱਕ ਦਿਨ ਹੁੰਦਾ ਵੀ ਜਦੋਂ ਸੰਗਤ ਸਾਰੀ ਇੱਥੇ ਇਕੱਠੀ ਹੁੰਦੀ ਆ, ਤੇ ਸਾਰੇ ਜਣੇ ਆਪਣੇ ਜਿਹੜੇ ਬੱਚੇ ਆ ਦੇਖੋ ਪਟਾਕੇ ਚਲਾ ਰਹੇ ਆ, ਇੱਥੇ ਅਨਾਰ ਚਲਾ ਰਹੇ ਆ। ਦੇਖੋ ਅਸੀਂ ਪਹਿਲੀ ਵਾਰੀ ਦੇਖਿਆ ਅਨਾਰ ਆਸਟ੍ਰੇਲੀਆ 'ਚ, 15-16 ਸਾਲ ਹੋ ਗਏ ਆ। ਬਹੁਤ ਸੋਹਣੀਆਂ ਰੌਣਕਾਂ ਲੱਗੀਆਂ ਜੀ। ਥੈਂਕ ਯੂ ਵੈਰੀ ਮੱਚ। ਸਾਡੇ ਨਾਲ ਇੱਕ ਹੋਰ ਪਰਿਵਾਰ ਮੌਜੂਦ ਹੈ, ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬ ਤੋਂ ਕਿੱਥੋਂ ਹੋ ਤੁਸੀਂ? ਅਸੀਂ ਗੁਰਦਾਸਪੁਰ ਤੋਂ ਹਾਂ ਜੀ, ਮਾਝੇ। ਗੁਰਦਾਸਪੁਰ ਜ਼ਿਲ੍ਹੇ ਤੋਂ। ਤੇ ਕਿਹੋ ਜਿਹਾ ਲੱਗ ਰਿਹਾ ਇੱਥੇ ਬ੍ਰਿਸਬੇਨ ਗੁਰਦੁਆਰਾ ਸਾਹਿਬ ਦੀਵਾਲੀ ਮਨਾਈ? ਬਹੁਤ ਵਧੀਆ ਜੀ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਉਤਸ਼ਾਹ ਆ ਸਾਰੀ ਸੰਗਤ 'ਚ, ਤੇ ਬਹੁਤ ਵਧੀਆ ਲੱਗ ਰਿਹਾ। ਤੇ ਕੀ ਫਰਕ ਮਹਿਸੂਸ ਹੁੰਦਾ ਪੰਜਾਬ ਦੀ ਦੀਵਾਲੀ ਤੇ ਇੱਥੇ ਬ੍ਰਿਸਬੇਨ ਦੀ ਦੀਵਾਲੀ 'ਚ? ਸੰਗਤਾਂ ਤਾਂ ਉਵੇਂ ਹੀ ਨੇ, ਬਸ ਥੋੜ੍ਹਾ ਜਿਹਾ ਇੱਥੇ ਹੈ ਕਿ ਪਟਾਕੇ ਪਟੂਕੇ ਘੱਟ ਚੱਲਦੇ ਆ, ਤੇ ਬਾਕੀ ਸੰਗਤਾਂ ਦਾ ਬੱਚਿਆਂ 'ਚ ਉਤਸ਼ਾਹ ਵਗੈਰਾ ਤਾਂ ਸੇਮ ਹੀ ਹੈ ਸਾਰਾ ਕੁਝ। ਤੇ ਇੰਡੋਜ਼ ਦੇ ਦਰਸ਼ਕਾਂ ਨੂੰ ਦੀਵਾਲੀ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ? ਸਾਡੇ ਵੱਲੋਂ ਸਾਰੇ ਇੰਡੋਜ਼ ਦੇ ਦਰਸ਼ਕਾਂ ਨੂੰ ਤੇ ਸਾਰੇ ਭੈਣ ਭਰਾ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਸਾਡੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਬੰਦੀ ਛੋੜ ਦਿਵਸ ਦੀਆਂ ਵੀ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਸਾਡੇ ਵੱਲੋਂ। ਬਹੁਤ ਬਹੁਤ ਧੰਨਵਾਦ। ਇੰਡੋਜ਼ ਟੀਵੀ ਦੇਖ ਰਹੇ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਵਾਰ ਵੀ ਜਿਵੇਂ ਬਾਕੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ, ਨਾਲਾ ਦੇ ਵਿੱਚ ਵੀ ਦੀਵਾਲੀ ਦੇ ਉੱਤੇ ਸੰਗਤਾਂ ਦਾ ਬਹੁਤ ਇਕੱਠ ਹੋਇਆ ਆ। ਭਾਵੇਂ ਕਿ ਕੱਲ੍ਹ ਵੀ ਦੀਵਾਲੀ ਕਹੀ ਗਈ, ਕੱਲ੍ਹ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਆਈ ਸੀ, ਤੇ ਅੱਜ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਆ। ਤੇ ਜਿਹੜਾ ਫੁੱਲ ਝੜੀਆਂ ਵਗੈਰਾ ਬੱਚਿਆਂ ਨੇ ਬਹੁਤ ਇੱਥੇ ਚਲਾਈਆਂ, ਬਹੁਤ ਜ਼ਿਆਦਾ ਉਹਨਾਂ ਨੇ ਇੰਜੋਏ ਕੀਤਾ। ਤੇ ਨਾਲ ਕੀਰਤਨ ਜਿਹੜਾ ਆ ਰੂਹ ਦੀ ਖੁਰਾਕ ਕਹਿ ਲਓ ਕਿ ਸੰਗਤ ਨੇ ਬਹੁਤ ਹੀ ਆਨੰਦ ਮਾਣਿਆ ਆ ਕੀਰਤਨ ਦਾ ਵੀ। ਤੇ ਆਪਾਂ ਅੱਜ ਇੱਥੇ ਤੁਹਾਨੂੰ ਥੋੜ੍ਹੀਆਂ ਝਲਕੀਆਂ ਇੱਥੇ ਦੀਆਂ ਨਾਲੇ ਦੀਆਂ ਦਿਖਾਉਂਦੇ ਹਾਂ। ਇਸੇ ਤਰ੍ਹਾਂ ਜੁੜੇ ਰਹੋ ਇੰਡੋਜ਼ ਟੀਵੀ ਦੇ ਨਾਲ। ਅੱਜ ਸ਼ੁਭ ਦਿਹਾੜਾ, ਸਾਰਿਆਂ ਨੂੰ ਲੱਖ ਲੱਖ ਬੰਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਰੇ ਵਧੋ ਫੁੱਲੋ, ਆਬਾਦ ਤੇ ਜਿੰਦਾਬਾਦ ਰਹੋ। ਵਾਹ ਜੀ ਵਾਹ, ਵਾਹ ਜੀ ਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਦੀਵਾਲੀ ਦੀ ਲੱਖ ਲੱਖ ਵਧਾਈਆਂ ਹੋਣ। ਆਮ ਸਾਰੇ ਪਰਿਵਾਰ ਇੱਥੇ ਆਇਆ ਹੋਇਆ ਵਾ, ਤੇ ਮਿਲ ਜੁਲ ਕੇ ਇਸ ਦੀਵਾਲੀ ਦੇ ਫੰਕਸ਼ਨ ਨੂੰ, ਉਤਸ਼ਾਹ ਨੂੰ ਬੜੇ ਚਾਅ ਨਾਲ ਤੇ ਜੋਏ ਨਾਲ ਮਨਾ ਰਿਹਾ ਵਾ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਨੰਦ ਮਾਣਿਆ ਇੰਡੋਜ਼ ਟੀਵੀ ਦੇ ਦੁਆਰਾ ਜਿਹੜੀ ਦੀਵਾਲੀ ਆ 2025 ਦੀ ਲੋਗਨ ਗੁਰੂ ਘਰ ਤੇ ਨਾਲਾ ਗੁਰੂ ਘਰ ਦੇ ਵਿੱਚ ਸੰਗਤਾਂ ਦਾ ਹੁੰਮ ਹਮਾ ਕੇ ਪਹੁੰਚਣਾ। ਤੇ ਤੁਹਾਨੂੰ ਕੁਝ ਝਲਕੀਆਂ ਇਸ ਦੀਵਾਲੀ ਦੀਆਂ ਦਿਖਾਈਆਂ ਆ। ਜਿਵੇਂ ਕਿ ਤੁਸੀਂ ਦੇਖਿਆ ਕਿ ਬੱਚਿਆਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ, ਤੇ ਬਜ਼ੁਰਗ ਜਿਹੜੇ ਆ ਉਹ ਵੀ ਬਹੁਤ ਇੰਜੋਏ ਕਰਦੇ ਇੱਥੇ ਦਿਸੇ ਆ। ਤੇ ਇੱਕ ਭਾਈਚਾਰਕ ਜਿਹੜੀ ਸਾਂਝ ਆ ਉਹ ਵੀ ਦੇਖਣ ਨੂੰ ਇੱਥੇ ਮਿਲੀ ਆ। ਤੇ ਕਿਸ ਤਰ੍ਹਾਂ ਪੰਜਾਬੀ ਜਿਹੜੇ ਆ ਵਤਨਾਂ ਤੋਂ ਦੂਰ ਹੋ ਕੇ ਵੀ ਆਪਣੇ ਜਿਹੜੇ ਤਿਉਹਾਰ ਆ ਉਹਨਾਂ ਦੇ ਨਾਲ ਕਿੱਦਾਂ ਜੁੜੇ ਹੋਏ ਆ, ਕਿੱਦਾਂ ਗੁਰੂ ਸਾਹਿਬਾਨ ਦੇ ਨਾਲ ਅੱਜ ਵੀ ਪਿਆਰ ਕਰਦੇ ਆ। ਤੇ ਐਂਡ ਦੇ ਬਹੁਤ ਲੇਟ ਨਾਈਟ ਹੋ ਗਈ ਆ। ਤੇ ਹੁਣ ਸਾਰਿਆਂ ਨੂੰ ਇਸ ਵਾਰ ਦੀ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ। ਪ੍ਰਮਾਤਮਾ ਤੁਹਾਡੇ ਸਭ ਦੇ ਉੱਤੇ ਮਿਹਰ ਕਰੇ। ਆਪਣਾ ਤੁਸੀਂ ਖਿਆਲ ਰੱਖਿਓ ਤੇ ਖੁਸ਼ ਰਹੋ, ਆਬਾਦ ਰਹੋ। ਮਿਲਾਂਗੇ ਅਗਲੀ ਦੀਵਾਲੀ ਦੇ ਉੱਤੇ। ਧੰਨਵਾਦ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।